ਦੇ ਬੁਲੇਟਿਨ ਦੇ ਵਿੱਚ ਸਵਾਗਤ ਕਰਦੇ ਹਾਂ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਤੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਟੈਲੀਫੋਨ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 15 ਤਰੀਕ ਆ ਅਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਬਰਾੜ ਵਰਜੀਨੀਆ, ਭਵਨ ਸਿੰਘ ਗੌਰਵ ਸਿੰਘ ਸਹੋਤਾ ਯੂਨੀਵਰਸਿਟੀ, ਮੇਜਰ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਜਸਬੀਰ ਸਿੰਘ ਫੌਂਟੈਨਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਓਕਲਾਹੋਮਾ ਤੋਂ ਆ ਰਹੀ ਹੈ, ਜਿੱਥੇ ਦੇ ਗਵਰਨਰ ਕੈਬਨ ਸਟੇਟ ਉਹਨਾਂ ਨੇ ਅਨਾਊਂਸ ਕੀਤਾ ਹੈ ਵੀ ਉਹ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਪਾਏ ਗਏ ਹੈਗੇ ਆ। ਮੰਗਲਵਾਰ ਨੂੰ ਉਹਨਾਂ ਦਾ ਟੈਸਟ ਹੋਇਆ ਸੀ। ਸੋ USA ਦੇ ਵਿੱਚ ਪਹਿਲੇ ਗਵਰਨਰ ਜਿਨ੍ਹਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਪਾਈ ਗਈ ਹੈਗੀ ਆ, ਇਹ ਓਕਲਾਹੋਮਾ ਤੋਂ ਜਿਹੜੇ ਗਵਰਨਰ ਹੈਗੇ ਆ। ਜੀ, ਉੱਧਰ ਜਿਹੜੇ ਮਾਸਕ ਮੈਂਡੇਟਸ ਆ ਉਹਨਾਂ ਨੂੰ ਲੈ ਕੇ ਕਾਫੀ ਸਟੇਟਸ, ਕਾਫੀ ਬਿਜ਼ਨਸਿਸ ਹੁਣ ਹੌਲੀ ਹੌਲੀ ਜਿਹੜੀਆਂ ਆ ਉਹਨਾਂ ਨੂੰ ਮੈਂਡੇਟ ਕਰਨਾ ਜਿਹੜਾ ਉਹ ਸ਼ੁਰੂ ਕਰ ਰਹੇ ਆ, ਉਸ ਨੂੰ ਲਾਜ਼ਮੀ ਜਿਹੜਾ ਉਹ ਕਰਨਾ ਸ਼ੁਰੂ ਕਰ ਰਹੇ ਆ। ਇਸ ਟਾਈਮ ਮਾਸਕ ਨੂੰ ਲੈ ਕੇ ਵੀ ਕਾਫੀ ਜਿਹੜਾ ਪਾਰਟੀਜ਼ਨ ਡਿਵਾਈਡ ਜਿਹੜਾ ਆ ਉਹ ਦੇਖਿਆ ਜਾ ਰਿਹਾ ਹੈਗਾ ਆ। ਪਰ ਜਿਹੜੀ ਇੱਕ ਨਵੀਂ ਰਿਐਲਿਟੀ ਇਸ ਟਾਈਮ ਮੌਕੇ ਦੇ ਉੱਤੇ ਅਮਰੀਕਾ ਦੇ ਵਿੱਚ ਇਹ ਆ ਰਹੀ ਆ ਵੀ ਜੇ ਆਪਾਂ ਸੇਫ ਰਹਿਣਾ ਚਾਹੁੰਦੇ ਹਾਂ, ਇਸ ਦੇ ਸਪਰੈਡ ਨੂੰ, COVID-19 ਦੇ ਸਪਰੈਡ ਨੂੰ ਘਟਾਉਣਾ ਆ, ਤਾਂ ਫਿਰ ਆਪਾਂ ਨੂੰ ਮਾਸਕ ਜਿਹੜੇ ਆ ਉਹ ਪਾ ਕੇ ਆਉਣ ਵਾਲੇ ਐਟਲੀਸਟ ਕੁਛ ਕੁ ਮਹੀਨਿਆਂ ਦੇ ਲਈ ਜਿਹੜਾ ਉਹ ਰਹਿਣਾ ਪਊਗਾ। CDC ਦੇ ਜਿਹੜੇ ਸੈਕਟਰੀ ਆ, ਚੇਅਰਮੈਨ ਆ, ਉਹਨਾਂ ਨੇ ਇਨਫੈਕਟ ਜਿਹੜਾ ਅੱਜ ਆਖਿਆ ਵੀ ਕਹਿੰਦੇ ਵੀ ਕਰੋਨਾ ਵਾਇਰਸ ਕਾਫੀ ਤੌਰ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਆ ਕਾਫੀ ਹੱਦ ਤੱਕ, ਜੇ ਜਿਹੜੇ ਆਪਣੇ ਸਾਰੇ ਦੇ ਸਾਰੇ ਜਾਣੇ ਜਿਹੜੇ ਉਹ ਮਾਸਕ ਪਾ ਲੈਣ। ਕਹਿੰਦੇ 4 ਤੋਂ 6 ਹਫ਼ਤਿਆਂ ਦੇ ਦਰਮਿਆਨ ਹੀ ਇਸ ਦੇ ਉੱਤੇ ਕਾਫੀ ਜ਼ਿਆਦਾ ਕਾਬੂ ਪੈ ਸਕਦਾ ਆ। ਪਰ ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਜਿਹੜੇ ਖਾਸ ਕਰਕੇ ਰਾਈਟ ਵਿੰਗ ਵਾਲੇ ਆ, ਉਹ ਇਸ ਨੂੰ ਆਪਣੀ ਆਜ਼ਾਦੀ ਦੀ ਉਲੰਘਣਾ ਦੇ ਵਜੋਂ ਜਿਹੜੇ ਉਹ ਦੇਖ ਰਹੇ ਆ। ਅਗਲੀ ਖਬਰ ਚਾਈਨਾ ਦੇ ਸੰਬੰਧ ਦੇ ਵਿੱਚ ਆ, ਜਿੱਥੇ ਕਿ ਆਪਣੇ ਸੈਕਟਰੀ ਆਫ ਸਟੇਟ ਮਾਈਕ ਪੰਪਿਓ ਆ, ਉਹਨਾਂ ਨੇ USA ਦੇ ਉਹਨਾਂ ਨੇ ਅਨਾਊਂਸ ਕੀਤਾ ਹੈ ਵੀ ਚਾਈਨਾ ਨੂੰ ਕਰੋਨਾ ਵਾਇਰਸ ਪੈਂਡੇਮਿਕ ਦੀ ਕੀਮਤ ਉਤਾਰਨੀ ਪਊਗੀ। ਉਹ ਕਹਿੰਦੇ ਵੀ ਜਿੱਥੇ ਵੀ ਮੈਂ ਜਾਂਦਾ ਹਾਂ ਪੂਰੀ ਦੁਨੀਆ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਫੋਰਨ ਮਿਨਿਸਟਰ ਜਦੋਂ ਉਹਨਾਂ ਨੂੰ ਮਿਲਦੇ ਆ ਅਤੇ ਸਾਰਿਆਂ ਦਾ ਇੱਕੋ ਹੀ ਵਿਚਾਰ ਆ ਵੀ ਜਿਹੜਾ ਚਾਈਨਾ ਆ, ਇਹਨਾਂ ਕਰਕੇ ਹੀ ਚਾਈਨਾ ਤੋਂ ਹੀ ਜਿਹੜੀ ਕਰੋਨਾ ਵਾਇਰਸ ਪੈਦਾ ਹੋਈ ਹੈਗੀ ਆ, ਜਿਹਦੇ ਨਾਲ ਹੁਣ ਤੱਕ 13.5 ਮਿਲੀਅਨ ਲੋਕ ਇਨਫੈਕਟ ਹੋ ਚੁੱਕੇ ਆ ਅਤੇ 5,81,097 ਮੌਤਾਂ ਜਿਹੜੀਆਂ ਅੱਜ ਤੱਕ ਹੋ ਚੁੱਕੀਆਂ ਹੈਗੀਆਂ। ਸੋ ਕਹਿੰਦੇ ਪਈ ਹਰ ਇੱਕ ਮੁਲਕ ਚਾਈਨਾ ਦੇ ਨਾਲ ਹੁਣ ਜਿੱਦਾਂ ਵੀ ਉਹਨਾਂ ਨੇ ਬਿਜ਼ਨਸ ਕਰਨਾ ਆ, ਉਹ ਇਸ ਕੈਟਾਸਟ੍ਰੋਫੀ ਤੋਂ ਬਾਅਦ ਟੋਟਲੀ ਡਿਫਰੈਂਟ ਸੋਚੂਗਾ ਵੀ ਸਾਨੂੰ ਚਾਈਨਾ ਦੇ ਨਾਲ ਕਿਸ ਤਰ੍ਹਾਂ ਬਿਜ਼ਨਸ ਕਰਨਾ ਚਾਹੀਦਾ। ਇਸੇ ਤਰ੍ਹਾਂ ਸਟੇਟ ਡਿਪਾਰਟਮੈਂਟ ਨੇ ਵੀਜ਼ਾ ਰਿਸਟ੍ਰਿਕਸ਼ਨਸ ਵੀ ਲਾ ਦਿੱਤੀਆਂ ਆ ਹਿਊਮਨ ਰਾਈਟਸ ਅਬਿਊਜ਼ਸ ਨੂੰ ਲੈ ਕੇ ਕੁਛ ਚਾਈਨੀਜ਼ ਜਿਹੜੇ ਟੈਕਨੋਲੋਜੀ ਕੰਪਨੀਜ਼ ਆ ਉਹਨਾਂ ਦੇ ਐਗਜ਼ੀਕਿਊਟਿਵਸ ਦੇ ਉੱਤੇ। ਜੀ, 2021 ਦੇ ਵਿੱਚ ਹੋਣ ਜਾ ਰਹੀ ਲਾਸ ਐਂਜਲਸ ਦੀ ਰੋਜ਼ ਪਰੇਡ ਆ, ਉਸ ਨੂੰ ਪਹਿਲੀ ਵਾਰੀ 75 ਸਾਲਾਂ ਦੇ ਵਿੱਚ ਜਿਹੜਾ ਉਹ ਕੈਂਸਲ ਕਰ ਦਿੱਤਾ ਗਿਆ ਹੈਗਾ ਆ। ਸੋ ਇਹ ਪਿਛਲੇ ਕਈ ਦਹਾਕਿਆਂ ਤੋਂ ਲਗਾਤਾਰ ਹੁੰਦੀ ਆ ਰਹੀ। ਆਈ ਥਿੰਕ ਨਿਊ ਈਅਰ ਦੇ ਉੱਤੇ ਇਹ ਰੋਜ਼ ਪਰੇਡ ਜਿਹੜੀ ਉਹ ਕੀਤੀ ਜਾਂਦੀ ਆ। ਆਪਣੇ ਵੀ ਪਿਛਲੇ ਕੁਛ ਸਾਲਾਂ ਤੋਂ ਜਿਹੜੇ ਸਿੱਖਾਂ ਦੀ ਵੀ ਇੱਕ ਝਾਕੀ ਜਿਹੜੀ ਆ ਉੱਥੇ ਪੇਸ਼ ਕੀਤੀ ਜਾਂਦੀ ਰਹੀ ਆ, ਪਰ ਇਸ ਸਾਲ ਆਉਂਦੇ ਸਾਲ ਦੇ ਵਿੱਚ ਕਹਿੰਦੇ ਆ ਇਹ ਨਹੀਂ ਹੋਵੇਗੀ। ਅੱਜ ਫਲੋਰੀਡਾ ਦੇ ਵਿੱਚ ਇੱਕ ਵਾਰੀ ਫਿਰ ਜਿਹੜੇ ਉੱਥੋਂ ਦੇ ਗਵਰਨਰ ਰੌਨ ਡੀਸੈਂਟਿਸ ਆ, ਉਹਨਾਂ ਨੂੰ ਜਿਹੜਾ ਆ ਆਪਣੇ ਰੀਓਪਨਿੰਗ ਪਲੈਨਸ ਨੂੰ ਲੈ ਕੇ ਪੁਸ਼ਬੈਕ ਜਿਹੜੀ ਉਹ ਦੇਖਣੀ ਪਈ। ਇੱਕ ਰਿਪੋਰਟਰ ਨੇ ਤਾਂ ਇੱਥੋਂ ਤੱਕ ਹੀ ਉਹਨਾਂ ਨੂੰ ਪੁੱਛ ਲਿਆ ਵੀ ਹੋਰ ਕਿੰਨੇ ਲੋਕ ਜਿਹੜੇ ਉਹ ਮਰਨਗੇ ਕਿਤੇ ਫਿਰ ਜਾ ਕੇ ਤੁਸੀਂ ਦੁਬਾਰਾ ਰਿਸਟ੍ਰਿਕਸ਼ਨ ਜਿਹੜੀਆਂ ਉਹ ਲਾਉਣੀਆਂ ਸ਼ੁਰੂ ਕਰੋਗੇ। ਜਿਹੜੇ ਗਵਰਨਰ ਰੌਨ ਡੀਸੈਂਟਿਸ ਆ, ਇਸ ਦੀ ਹੁਣ ਕਾਫੀ ਜ਼ਿਆਦਾ ਤੋਏ ਜਿਹੜੀ ਇਸ ਟਾਈਮ ਹੋ ਰਹੀ ਹੈਗੀ ਆ। ਫਲੋਰੀਡਾ ਦੇ ਵਿੱਚ ਲਗਾਤਾਰ ਜਿਹੜੇ ਆ ਉਹ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਨਵੇਂ ਕੇਸ ਜਿਹੜੇ ਉਹ ਆ ਰਹੇ ਨੇ ਅਤੇ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਰੋਜ਼ਾਨਾ ਹੀ ਮੌਤਾਂ ਜਿਹੜੀਆਂ ਹੋ ਰਹੀਆਂ ਆ।
ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਸੀ, ਕਈ ਥਾਵਾਂ ਦੇ ਉੱਤੇ ਜਿੱਦਾਂ ਮਿਆਮੀ ਡੇਡ ਕਾਊਂਟੀ ਆ, ਉੱਥੇ 200% ਤੋਂ ਵੱਧ ਜਿਹੜੇ ਆ ਹੌਸਪੀਟਲਾਈਜੇਸ਼ਨ ਕੋਵਿਡ-19 ਦੇ ਕਰਕੇ ਵਧੀਆਂ ਨੇ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ, ਜਿੱਥੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਕੁਝ ਅਫਸਰਸ ਆ, ਉਹਨਾਂ ਨੂੰ ਅਟੈਕ ਕੀਤਾ ਗਿਆ ਬਰੁਕਲਿਨ ਬ੍ਰਿਜ ਦੇ ਉੱਤੇ, ਜਦੋਂ ਕਿ ਕਹਿੰਦੇ ਪ੍ਰੋਟੈਸਟ ਚੱਲ ਰਹੇ ਸੀ। ਕਈਆਂ ਦੇ ਮੂੰਹਾਂ 'ਚੋਂ ਖੂਨ ਵੀ ਨਿਕਲਿਆ। ਈਵਨ ਕਹਿੰਦੇ ਇੱਥੋਂ ਤੱਕ ਕਿ ਜਿਹੜਾ ਉੱਥੇ ਦੀ ਸਿਟੀ ਦਾ ਪੁਲਿਸ ਚੀਫ ਹੈਗਾ ਆ, ਟਰੈਂਸ ਮੋਨਾਹਨ, ਉਹਦੇ ਵੀ ਜਿਹੜੀਆਂ ਸੱਟਾਂ ਲੱਗੀਆਂ ਹੈਗੀਆਂ। ਸੋ ਹੁਣ ਨਿਊਯਾਰਕ ਸਿਟੀ ਦੀ ਪੁਲਿਸ ਅਤੇ ਉੱਥੇ ਦੇ ਜਿਹੜੇ ਮੇਅਰ ਆ, ਉਹਨਾਂ ਦੇ ਵਿੱਚ ਕਾਫੀ ਕਸ਼ਮਕਸ਼ ਚੱਲ ਰਹੀ ਹੈਗੀ ਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਵੀ ਕ੍ਰਾਈਮ ਨਿਊਯਾਰਕ ਦੇ ਵਿੱਚ ਕਾਫੀ ਵਧਿਆ ਹੈਗਾ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆ, ਉਹਨਾਂ ਨੇ ਡਾਕਟਰ ਫਾਊਚੀ ਆ, ਉਹਨਾਂ ਨੂੰ ਕਹਿ ਲਓ ਵੀ ਸਮਰਥਨ ਜਿਹੜਾ ਉਹ ਦਿੱਤਾ ਆ। ਵਾਈਟ ਹਾਊਸ ਦੇ ਹੀ ਇੱਕ ਜਿਹੜੇ ਐਡਵਾਈਜ਼ਰ ਰਾਸ਼ਟਰਪਤੀ ਟਰੰਪ ਦੇ, ਉਹਨਾਂ ਨੇ ਅੱਜ ਇੱਕ ਓਪੈਡ ਆਰਟੀਕਲ ਦੇ ਵਿੱਚ ਡਾਕਟਰ ਫਾਊਚੀ ਦੇ ਖਿਲਾਫ ਜਿਹੜਾ ਆਪਣੇ ਓਪੀਨੀਅਨ ਲਿਖਿਆ, ਅਤੇ ਉਹਨਾਂ ਨੇ ਇਹੀ ਆਖਿਆ ਸੀ ਡਾਕਟਰ ਫਾਊਚੀ ਹਮੇਸ਼ਾ ਜਿਹੜੇ ਉਹ ਗਲਤ ਰਹੇ ਆ। ਉਸ ਦੇ ਜਿਹੜੇ ਜਵਾਬ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਡਾਕਟਰ ਫਾਊਚੀ ਦਾ ਸਾਥ ਦਿੱਤਾ ਹੈ, ਅਤੇ ਡਾਕਟਰ ਐਂਥਨੀ ਫਾਊਚੀ ਆ, ਉਹਨਾਂ ਨੇ ਵੀ ਜਿਹੜਾ ਅੱਜ ਪਬਲਿਕ ਕਮੈਂਟ ਜਿਹੜੇ ਕਰਦੇ ਹੋਏ ਆਖਿਆ ਵੀ ਵੀ ਨੀਡ ਟੂ ਸਟਾਪ ਦਿਸ, ਜਿਹੜੀ ਇਹ ਜੋ ਵੀ ਕੁਛ ਜਿਹੜਾ ਉਹ ਚੱਲ ਰਿਹਾ ਆ, ਇਸ ਨੂੰ ਸਟਾਪ ਕਰੋ, ਲੈਟਸ ਸਟਾਪ ਦਿਸ ਨੌਨਸੈਂਸ। ਕਹਿੰਦੇ ਵੀ ਜੇ ਇਨਫੈਕਟ ਸੱਚ ਬੋਲਣਗੇ ਤਾਂ ਰਾਸ਼ਟਰਪਤੀ ਟਰੰਪ ਨੂੰ ਇਸ ਚੀਜ਼ ਦੇ ਵਿੱਚ ਫਾਇਦਾ ਹੋਊਗਾ, ਨਾ ਕਿ ਇਸ ਚੀਜ਼ਾਂ ਨੂੰ ਜਿਹੜਾ ਉਹ ਲੁਕਾਉਣ ਦੇ ਵਿੱਚ। ਸੋ ਇਸ ਟਾਈਮ ਇਹਨਾਂ ਦੇ ਦਰਮਿਆਨ ਕਾਫੀ ਜ਼ਿਆਦਾ ਜਿਹੜੀ ਖਿੱਚੋਤਾਣ ਆ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ। ਅਗਲੀ ਖਬਰ ਵੱਲ ਚਲੀਏ, ਉਹ ਕਰੋਨਾ ਵਾਇਰਸ ਦੇ ਰਿਲੀਫ ਜਿਹੜਾ ਪੈਕੇਜ ਆ ਉਹਨੂੰ ਲੈ ਕੇ ਆ। ਨੈਂਸੀ ਪਲੋਸੀ ਡੈਮੋਕ੍ਰੈਟਿਕ ਪਾਰਟੀ ਦੀ ਲੀਡਰ ਅਤੇ ਮਿਚ ਮਕੋਨਲ ਜਿਹੜੇ ਸੈਨੇਟ ਮੈਜੋਰਟੀ ਲੀਡਰ ਹੈਗੇ ਆ, ਉਹਨਾਂ ਦੇ ਵਿੱਚ ਅਜੇ ਤੱਕ ਵੀ ਕੋਈ ਕਹਿੰਦੇ ਸਮਝੌਤਾ ਨਹੀਂ ਹੋ ਰਿਹਾ। ਜਿਹੜਾ ਨਵਾਂ ਪੈਕੇਜ ਆਉਣਾ ਉਹਦੇ ਵਿੱਚ ਕੀ ਕੀ ਕੁਛ ਹੋਊਗਾ। ਦੋਨੋਂ ਹੀ ਜਿਹੜੇ ਲੀਡਰ ਹੈਗੇ ਆ ਬਿਲਕੁਲ ਆਪੋਜਿਟ ਡਾਇਰੈਕਸ਼ਨ ਦੇ ਉੱਤੇ ਖੜ੍ਹੇ ਹੈਗੇ ਆ। 3 ਟ੍ਰਿਲੀਅਨ ਪਲੱਸ ਦਾ ਜਿਹੜਾ ਬਿੱਲ ਆ ਇਹ ਪਾਸ ਹੋਣਾ, ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕੋਈ ਜਿੱਦਾਂ ਐਕਸਟਰਾ ਮਨੀ, ਕੰਪਨੀਆਂ ਨੂੰ ਮਨੀ, ਬਹੁਤ ਕੁਛ ਜਿਹੜਾ ਇਹਦੇ ਵਿੱਚ ਜਾਣਾ ਆ। ਸਿਹਤ ਨੂੰ, ਹੈਲਥ ਰਿਲੇਟਡ ਜਿੰਨੇ ਵੀ ਹੌਸਪੀਟਲਸ ਆ, ਸਕੂਲਾਂ ਨੂੰ। ਸੋ ਪਰ ਨੈਕਸਟ ਵੀਕ ਤੱਕ ਕਹਿੰਦੇ ਵੀ ਇਹਦੇ 'ਤੇ ਕੁਛ ਨਾ ਕੁਛ ਡੀਲ ਬਣ ਸਕਦੀ ਆ। ਜੀ, ਸੁਪਰੀਮ ਕੋਰਟ ਦੇ ਜਸਟਿਸ ਰੂਥ ਬੇਡਰ ਗਿੰਗਸਬਰਗ, ਉਹ ਕੱਲ੍ਹ ਇੱਕ ਵਾਰੀ ਫਿਰ ਹਸਪਤਾਲ ਦੇ ਵਿੱਚ ਉਹਨਾਂ ਨੂੰ ਜ਼ੇਰੇ ਇਲਾਜ ਜਿਹੜਾ ਉਹ ਕੀਤਾ ਗਿਆ ਸੀਗਾ ਮੈਰੀਲੈਂਡ ਦੇ ਵਿੱਚ, ਅਤੇ ਇਹ ਕਿਹਾ ਜਾ ਰਿਹਾ ਸੀਗਾ ਵੀ ਸ਼ਾਇਦ ਉਹਨਾਂ ਨੂੰ ਕੋਈ ਇਨਫੈਕਸ਼ਨ ਜਿਹੜੀ ਉਹ ਹੋਈ ਆ। ਪਰ ਜਿਹੜੇ ਸੁਪਰੀਮ ਕੋਰਟ ਦੇ ਹੁਣ ਵੱਲੋਂ ਜਿਹੜਾ ਬਿਆਨ ਇਹ ਆ ਰਿਹਾ ਹੈ ਵੀ ਉਹਨਾਂ ਨੂੰ ਉੱਥੋਂ ਹਸਪਤਾਲ 'ਚੋਂ ਡਿਸਚਾਰਜ ਜਿਹੜਾ ਉਹ ਕਰ ਦਿੱਤਾ ਗਿਆ ਆ, ਅਤੇ ਉਹ ਇਸ ਮੌਕੇ ਘਰੇ ਨੇ ਅਤੇ ਉਹ ਠੀਕ ਨੇ। ਇਸ ਚੀਜ਼ ਨੂੰ ਲੈ ਕੇ ਹਰਜੋਤ ਸਿੰਘ ਜੀ, ਪਿਛਲੇ ਕਈ ਦਿਨਾਂ ਦੇ ਵਿੱਚ ਲੋਕ ਸਵਾਲ ਜਿਹੜੇ ਉਠਾ ਰਹੇ ਨੇ ਵੀ ਸੁਪਰੀਮ ਕੋਰਟ ਦੇ ਜਸਟਿਸ ਨੂੰ ਜਦੋਂ ਕੋਈ ਵੀ ਇੱਦਾਂ ਦੀ ਕੋਈ ਬਿਮਾਰੀ ਜਾਂ ਕੁਛ ਉਹਨਾਂ ਦੇ ਮੈਡੀਕਲ ਦੇ ਨਾਲ ਸੰਬੰਧਿਤ ਹੁੰਦੀ ਹੈ, ਇਨਫੋਰਮੇਸ਼ਨ ਜਿਹੜੀ ਉਹ ਜਲਦੀ ਰਿਲੀਜ਼ ਜਿਹੜੀ ਆ ਨਹੀਂ ਕੀਤੀ ਜਾਂਦੀ। ਬੀਤੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੋਬਰਟਸ ਆ, ਉਹਨਾਂ ਦੇ ਡਿੱਗਣ ਦੀ ਚਰਚਾ ਜਿਹੜੀ ਆ ਉਹ ਸਾਹਮਣੇ ਆਈ ਸੀ ਵੀ ਉਹ ਬੇਹੋਸ਼ ਹੋ ਕੇ ਇੱਕ ਹਿਸਾਬ ਦੇ ਨਾਲ ਉਹ ਡਿੱਗ ਪਏ ਸੀ, ਅਤੇ ਕਹਿੰਦੇ ਉਸ ਤੋਂ ਕਈ ਮਹੀਨਿਆਂ ਬਾਅਦ ਸੁਪਰੀਮ ਕੋਰਟ ਨੇ ਇਹ ਇਨਫੋਰਮੇਸ਼ਨ ਰਿਲੀਜ਼ ਕੀਤੀ ਸੀ। ਅਤੇ ਇਸ ਨੂੰ ਲੈ ਕੇ ਕਈ ਲੋਕ, ਖਾਸ ਕਰਕੇ ਜਿਹੜੇ ਪੱਤਰਕਾਰ ਨੇ, ਉਹ ਕਹਿੰਦੇ ਵੀ ਇਹ ਇਨਫੋਰਮੇਸ਼ਨ ਜਲਦੀ ਰਿਲੀਜ਼ ਕਰਨੀ ਚਾਹੀਦੀ ਆ, ਵੀ ਐਡੇ ਅਹਿਮ ਅਹੁਦੇ ਦੇ ਉੱਤੇ ਹੁੰਦੇ ਹੋਏ ਉਹਨਾਂ ਦੀ ਸਿਹਤ ਬਾਰੇ ਲੋਕਾਂ ਨੂੰ ਜਿਹੜਾ ਉਹ ਕਿਉਂ ਨਹੀਂ ਪਤਾ ਹੁੰਦਾ। ਅਗਲੀ ਖਬਰ ਐਪਲ ਕੰਪਿਊਟਰਸ ਨੂੰ ਲੈ ਕੇ ਆ। ਐਪਲ ਦੇ ਉੱਤੇ ਆਇਰਿਸ਼ ਜਿਹੜੀ ਗਵਰਨਮੈਂਟ ਆ, ਉਹਨਾਂ ਨੇ $15 ਬਿਲੀਅਨ ਦਾ ਜਿਹੜਾ ਟੈਕਸ ਬਿੱਲ ਦੇ ਕਰਕੇ ਇੱਕ ਲਾਸੂਟ ਫਾਈਲ ਕੀਤਾ ਸੀ। ਉਹਦੇ ਸੰਬੰਧ ਦੇ ਵਿੱਚ ਅੱਜ ਯੂਰਪੀਅਨ ਕਮਿਸ਼ਨ ਜਿਹੜਾ ਆ ਉਹਨਾਂ ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ, ਉਹ ਤੋਂ ਬਾਅਦ ਐਪਲ ਨੂੰ ਜਿਹੜਾ ਆ ਉਹ ਕਿਸੇ ਤਰ੍ਹਾਂ ਦਾ ਵੀ ਬਿੱਲ ਦੇਣ ਤੋਂ ਕਲੀਅਰ ਕਰ ਦਿੱਤਾ। ਸੋ ਐਪਲ ਵਾਲੇ ਆਪਣੀ ਵਿਕਟਰੀ ਉੱਥੇ ਮੰਨ ਰਹੇ ਆ। $14.9 ਬਿਲੀਅਨ ਦੇ ਕਰੀਬ ਜਿਹੜੇ ਟੈਕਸਸ ਆ ਇਹ ਆਇਰਲੈਂਡ ਨੂੰ ਜਾਣੇ ਸੀ। ਐਪਲ ਨੇ ਉੱਥੇ ਯੂਰਪ ਦੇ ਵਿੱਚ 2 ਕੰਪਨੀਆਂ ਆਪਣੀਆਂ ਕ੍ਰੀਏਟ ਕੀਤੀਆਂ ਸੀ, ਇੱਕ ਐਪਲ ਸੇਲਸ ਇੰਟਰਨੈਸ਼ਨਲ ਅਤੇ ਐਪਲ ਓਪਰੇਸ਼ਨਲ ਯੂਰਪ। ਸੋ ਦੋਨਾਂ ਕੰਪਨੀਆਂ ਦੇ ਜਿਹੜੇ ਆਫਿਸਰ ਸੀ 2003 ਤੋਂ ਲੈ ਕੇ 2014 ਤੱਕ ਆਇਰਲੈਂਡ ਦੇ ਵਿੱਚ ਸੀ, ਅਤੇ ਉੱਥੇ ਦੀ ਸਰਕਾਰ ਇਹ ਕਹਿੰਦੀ ਸੀ ਭਈ ਐਪਲ ਵਾਲਿਆਂ ਨੇ ਆਪਣਾ ਕਾਰਪੋਰੇਟ ਜਿਹੜਾ ਟੈਕਸ ਰੇਟ ਆ ਉਹ 1% ਤੋਂ ਘਟਾ ਕੇ 0.005% ਕਰ ਦਿੱਤਾ, ਜਿਹਦੇ ਕਰਕੇ ਉਹਨਾਂ ਨੂੰ ਬਹੁਤ ਘਾਟਾ ਪਿਆ। ਸੋ ਉਹਨਾਂ ਨੇ ਐਪਲ ਨੂੰ ਸੂ ਕੀਤਾ ਸੀ। ਜੀ,
ਅਗਲੀ ਜਿਹੜੀ ਗੱਲ ਕਰਦੇ ਜਾਈਏ ਵਾਲਮਾਰਟ ਤੋਂ ਬਾਅਦ 'ਚ ਕਰੋਗਰ ਤੇ ਕੋਲਜ਼ ਇਹਨਾਂ ਕੰਪਨੀਆਂ ਨੇ ਵੀ ਇਹ ਅਨਾਊਂਸ ਕੀਤਾ ਹੈ ਵੀ ਉਹਨਾਂ ਦੇ ਸਾਰੇ ਹੀ ਯੂਐਸ ਸਟੋਰਸ ਦੇ ਵਿੱਚ ਜਿਹੜੇ ਵੀ ਕਸਟਮਰ ਆਉਣਗੇ ਉਹਨਾਂ ਨੂੰ ਮਾਸਕ ਪਾ ਕੇ ਹੀ ਆਉਣਾ ਪਵੇਗਾ। ਅੱਜ ਬੁੱਧਵਾਰ ਨੂੰ ਇਹਨਾਂ ਕੰਪਨੀਜ਼ ਨੇ ਜਿਹੜੀ ਆ ਉਹ ਆਪਣੀ ਪਾਲਿਸੀ ਜਿਹੜੀ ਆ ਉਹ ਦੱਸੀ ਆ। ਵਾਲਮਾਰਟ ਦੇ ਜਿਹੜੇ 3250 ਜਿਹੜੇ ਸਟੋਰ ਜਿਹੜੇ ਉਹ ਹੈਗੇ ਨੇ, ਅਤੇ ਸੈਮ ਕਲੱਬਸ ਜਿਹੜੀਆਂ ਲੋਕੇਸ਼ਨਸ ਆ, ਕੁੱਲ 5000 ਤਕਰੀਬਨ ਸਟੋਰਸ ਆ, ਉੱਥੇ ਪਬਲਿਕ ਹੈਲਥ ਮੈਂਡੇਟਸ ਦੇ ਮੁਤਾਬਕ ਮਾਸਕ ਜਿਹੜਾ ਉਹ ਪਾਉਣਾ ਲਾਜ਼ਮੀ ਹੋਊਗਾ। ਕੋਲਜ਼ ਉੱਦਾਂ ਕਾਫੀ ਥਾਵਾਂ ਦੇ ਉੱਤੇ ਬੰਦ ਵੀ ਜਿਹੜਾ ਹੋ ਗਿਆ, ਪਰ ਫਿਰ ਵੀ ਜਿੱਥੇ ਜਿੱਥੇ ਹੈਗੇ ਆ ਉੱਥੇ ਲੋਕਾਂ ਨੂੰ ਫੇਸ ਕਵਰਿੰਗ ਪਾਉਣੀ ਜਿਹੜੀ ਆ ਉਹ ਹੋਊਗੀ। ਓਹਾਇਓ ਬੇਸਡ ਜਿਹੜੀ ਕਰੋਗਰ ਗਰੋਸਰੀ ਸਟੋਰ ਚੇਨ ਆ, ਉਹਨਾਂ ਨੇ ਵੀ ਕਸਟਮਰਸ ਨੂੰ ਮੂੰਹ ਢੱਕ ਕੇ, ਨੱਕ ਢੱਕ ਕੇ ਜਿਹੜਾ ਆਉਣ ਦੇ ਉੱਤੇ ਹੀ ਜਿਹੜਾ ਉਹ ਮੱਦ ਜਿਹੜੀ ਉਹ ਰੱਖੀ ਹੋਈ ਆ। ਅਗਲੀ ਖਬਰ ਵੱਲ ਚੱਲੀਏ, ਉਹ ਵੀ ਇਕੋਨਮੀ ਦੇ ਨਾਲ ਰਿਲੇਟਡ ਹੈਗੀ ਆ। ਅਮਰੀਕਨ ਏਅਰਲਾਈਨਸ ਨੇ ਆਪਣੇ EMPLOYEES ਨੂੰ ਕਿਹਾ ਆ ਵੀ ਹੁਣ ਉਹ ਓਵਰ ਸਟਾਫ ਹੈਗੇ ਆ, 20,000 ਦੇ ਕਰੀਬ EMPLOYEES ਦਾ ਕੱਟ ਕੀਤਾ ਜਾਊਗਾ, 25,000 ਦੇ ਕਰੀਬ ਉਹਨਾਂ ਨੇ ਵਾਰਨਿੰਗ ਦਿੱਤੀ ਹੈਗੀ ਆ। ਕਹਿੰਦੇ ਵੀ ਕਰੋਨਾ ਵਾਇਰਸ ਕਰਕੇ ਉਹਨਾਂ ਦਾ ਜਿਹੜਾ ਬਹੁਤ ਬੁਰੀ ਤਰ੍ਹਾਂ ਫਾਈਨੈਂਸ਼ੀਅਲੀ ਲਾਸ ਹੋਇਆ ਹੈਗਾ। US ਏਅਰਲਾਈਨਸ ਨੇ ਆਪਣੇ ਜਿੰਨੇ ਵੀ EMPLOYEE ਆ ਉਹਨਾਂ ਨੂੰ ਕਿਹਾ ਆ ਵੀ ਜਾਂ ਤਾਂ ਅਰਲੀ ਰਿਟਾਇਰਮੈਂਟ ਲੈ ਲਓ, ਕੋਈ ਪੈਕੇਜ ਲੈ ਲਓ, ਤਾਂ ਕਿ ਉਹ ਆਪਣੀ ਕੋਸਟ ਜਿਹੜੀ ਆ ਘੱਟ ਕਰ ਸਕਣ। ਅਤੇ ਜਿੰਨੇ ਵੀ ਇਹ ਕੈਰੀਅਰਸ ਹੈਗੇ ਆ, ਏਅਰਲਾਈਨ ਯੂਨਾਈਟਡ, ਡੈਲਟਾ ਜਾਂ ਹੋਰ, ਇਹਨਾਂ ਦੇ ਉੱਤੇ ਜਿਹੜੀ ਗਵਰਨਮੈਂਟ ਵੱਲੋਂ ਇੱਕ ਰਿਸਟ੍ਰਿਕਸ਼ਨ ਲਾਈ ਗਈ ਸੀ, ਅਕਤੂਬਰ 1 ਤੱਕ ਉਹ ਲੇ ਆਫ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ $25 ਬਿਲੀਅਨ ਦੇ ਕਰੀਬ ਫੈਡਰਲ ਪੇਰੋਲ ਸਪੋਰਟ ਮਿਲੀ ਹੋਈ ਹੈਗੀ ਆ। ਸੋ ਉਸ ਤੋਂ ਬਾਅਦ ਕਹਿੰਦੇ ਵੀ ਹੋ ਸਕਦਾ ਅਮਰੀਕਨ ਏਅਰਲਾਈਨ 25,000 ਲੋਕਾਂ ਤੱਕ ਜਿਹੜੇ ਆ ਆਪਣੇ EMPLOYEES ਨੂੰ ਲੇ ਆਫ ਕਰ ਦੇਵੇ। ਜੀ, ਮੈਰੀਲੈਂਡ ਦੇ ਜਿਹੜੇ ਗਵਰਨਰ ਹੈਗੇ ਆ, ਉਹਨਾਂ ਨੇ ਵੀ ਜਿਹੜੇ ਵਾਈਟ ਹਾਊਸ ਦੇ ਦੁਆਰਾ ਡਾਕਟਰ ਫੌਚੀ ਨੂੰ ਡਿਸਕ੍ਰੈਡਿਟ ਕਰਨ ਦੀ ਜਿਹੜੀ ਗੱਲ ਆ ਉਸ ਨੂੰ ਐਬਸੋਲੂਟਲੀ ਆਊਟਰੇਜੀਅਸ ਜਿਹੜਾ ਉਹ ਗਰਦਾਨਿਆ ਆ। ਗਵਰਨਰ ਲੈਰੀ ਹੋਗਨ ਨੇ, ਰਿਪਬਲਿਕਨ ਪਾਰਟੀ ਤੋਂ ਹੀ ਨੇ, ਉਹਨਾਂ ਨੇ ਕਿਹਾ ਵੀ ਇਹ ਚੀਜ਼ ਜਿਹੜੀ ਕਹਿਣਾ ਇਹ ਮਾੜੀ ਗੱਲ ਆ, ਅਤੇ ਕਹਿੰਦੇ ਵੀ ਇਹ ਮੋਸਟ ਰਿਸਪੈਕਟਡ ਗਾਏ ਇਨਫੈਕਸ਼ੀਅਸ ਡਿਜ਼ੀਜ਼ ਐਕਸਪਰਟ ਡਾਕਟਰ ਫੌਚੀ ਹੈਗੇ ਆ, ਅਤੇ ਇਹਨਾਂ ਦੇ ਬਾਰੇ ਇਸ ਤਰੀਕੇ ਦੀਆਂ ਗੱਲਾਂ ਕਰਨੀਆਂ ਅਤੇ ਉਹਨਾਂ ਦੀਆਂ ਗੱਲਾਂ ਨੂੰ ਨਕਾਰਨਾ ਇਹ ਮਾੜੀ ਗੱਲ ਹੈਗੀ ਆ। ਇਹਨਾਂ ਨੇ ਅੱਜ ABC ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਇਹ ਬਿਆਨ ਦਿੱਤਾ। ਅਗਲੀ ਖਬਰ, ਮੋਡਰਨਾ ਇਨਕਾਰਪੋਰੇਸ਼ਨ ਜਿਹੜੀ ਇੱਕ ਵੈਕਸੀਨ ਯਾਨੀ ਕਿ ਟੀਕਾ ਤਿਆਰ ਕਰ ਰਹੀ ਹੈਗੀ ਆ ਕਰੋਨਾ ਵਾਇਰਸ ਨੂੰ ਲੈ ਕੇ, ਉਹਨਾਂ ਦੇ ਜਿਹੜੇ ਰਿਜ਼ਲਟਸ ਆ ਕਾਫੀ ਕਹਿੰਦੇ ਗੁੱਡ ਆ ਰਹੇ ਹੈਗੇ ਆ, ਜਿਹੜੇ ਟਰਾਇਲ ਬੇਸਿਸ ਦੇ ਉੱਤੇ ਹੈਗਾ। ਸੋ ਉਹਨੂੰ ਦੇਖਦੇ ਹੋਏ ਅੱਜ ਮੋਡਰਨਾ ਦੇ ਸਟਾਕ 17% ਫਿਰ ਉੱਪਰ ਜਿਹੜੇ ਆ ਚਲੇ ਗਏ। ਕਹਿੰਦੇ ਵੀ ਉਹਨਾਂ ਨੇ 45 ਦੇ ਕਰੀਬ ਲੋਕ ਜਿਹੜੇ ਆ ਜਿਨ੍ਹਾਂ ਨੂੰ ਅਵੈਲੂਏਟ ਕੀਤਾ ਇਹ ਟੀਕਾ ਲਾ ਕੇ, 2 ਡੋਜ਼ ਦਿੱਤੀਆਂ ਸੀਗੀਆਂ ਇਸ ਵੈਕਸੀਨੇਸ਼ਨ ਦੀਆਂ, ਅਤੇ ਕਹਿੰਦੇ ਵੀ ਉਹਦੇ ਰਿਜ਼ਲਟ ਕਾਫੀ ਪੋਜ਼ੀਟਿਵ ਆਏ ਹੈਗੇ ਆ। ਜੀ, ਹਰਜੋਤ ਸਿੰਘ ਜੀ, ਜਿਹੜੇ ਤੁਸੀਂ ਅਗਲੇ ਕਰੋਨਾ ਵਾਇਰਸ ਰਿਲੀਫ ਬਿੱਲ ਦੀ ਗੱਲ ਕਰ ਰਹੇ ਸੀ, ਉਸ ਦੇ ਵਿੱਚ ਵਾਈਟ ਹਾਊਸ ਦੇ ਜਿਹੜੇ ਸੈਨੇਟ ਰਿਪਬਲਿਕਨਸ ਆ ਉਹ ਕਹਿੰਦੇ ਹੁਣ ਇਹ ਮੱਦ ਇਸ ਦੇ ਵਿੱਚ ਰੱਖ ਸਕਦੇ ਨੇ ਵੀ ਸਕੂਲ ਜਿੱਥੇ ਰੀਓਪਨ ਹੋਣਗੇ ਉੱਥੇ ਹੀ ਫੰਡਿੰਗ ਜਿਹੜੀ ਆ ਉਹ ਦਿੱਤੀ ਜਾਊਗੀ। ਸੋ ਕਹਿੰਦੇ ਵੀ ਕਾਂਗਰੈਸ਼ਨਲ ਰਿਪਬਲਿਕਨਸ ਇਸ ਤਰੀਕੇ ਦੇ ਨਾਲ ਸਕੂਲਸ ਨੂੰ ਰੀਓਪਨ ਹੁਣ ਕਰਵਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਆ। ਅਤੇ ਨਾਲ ਹੀ ਜਿਹੜੀ ਇਸ ਫੰਡਿੰਗ ਬਿੱਲ ਦੇ ਵਿੱਚ ਜਿਹੜੀ ਚਰਚਾ ਹੈਗੀ ਉਹ ਉਸ ਦੇ ਵਿੱਚ ਕਾਫੀ ਜ਼ਿਆਦਾ ਇਨਕਮ ਬੇਸਡ ਜਿਹੜੀ ਘਟਾਇਆ ਗਿਆ, 75,000 ਤੋਂ ਘਟਾ ਕੇ 40,000 ਤੱਕ ਦੀ ਜਿਹੜੀ ਆ ਉਹ ਚਰਚਾ ਜਿਹੜੀ ਹੋ ਰਹੀ ਹੈ, ਜਿਸ ਕਰਕੇ ਕਾਫੀ ਲੋਕ ਜਿਹੜੇ ਆ ਇਸ ਪਹਿਲਾਂ ਦੇ ਮੁਕਾਬਲੇ ਜਿਹੜੇ ਲੋਕ ਆ ਉਹ ਵਾਂਝੇ ਰਹਿ ਸਕਦੇ ਨੇ। ਇਹ ਦੇਖਣ ਵਾਲੀ ਗੱਲ ਰਹੂਗੀ ਕਿ ਜਿਹੜਾ ਉਹ ਹੁੰਦਾ ਆ ਬਿਲੀਅਨਸ ਆਫ ਡਾਲਰਸ ਜਿਹੜੇ ਆ ਪਹਿਲੋਂ ਵੀ ਇਨਫੈਕਟ ਟ੍ਰਿਲੀਅਨ 2.2 ਟ੍ਰਿਲੀਅਨ ਡਾਲਰ ਦਾ ਜਿਹੜਾ ਪਹਿਲਾ ਕੇਅਰਸ ਪੈਕੇਜ ਜਿਹੜਾ ਉਹ ਆਇਆ ਸੀ। ਸੋ ਹੁਣ ਦੇਖਦੇ ਹਾਂ ਇਸ ਵਾਰ ਇਹ ਜਦ ਵੀ ਜਿਹੜਾ ਹਰਜੋਤ ਸਿੰਘ ਜੀ ਬਿੱਲ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਮਿਚ ਮਕੌਨਲ ਦੇ ਦੁਆਰਾ ਸੈਨੇਟ 'ਚ, ਵੀ ਉਸ ਨੂੰ ਜਿਹੜਾ ਕਿਸ ਤਰੀਕੇ ਦੇ ਨਾਲ ਲੋਕ ਲੈਂਦੇ ਨੇ। ਅਗਲੀ ਖਬਰ ਜਿਹੜੀ ਆ ਉਹ ਟਵਿੱਟਰ ਅਕਾਊਂਟ ਨੂੰ ਲੈ ਕੇ ਆ। ਕਹਿੰਦੇ ਵੀ ਅੱਜ ਜਿਹੜੇ ਸਕੈਮਰਸ ਆ ਉਹਨਾਂ ਨੇ ਪ੍ਰੈਜ਼ੀਡੈਂਟ ਬਰਾਕ ਓਬਾਮਾ, ਰਹਿ ਚੁੱਕੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ, ਇਲਾਨ ਮਸਕ ਜਿਹੜੇ ਟੈਸਲਾ ਕੰਪਨੀ ਦੇ CEO ਆ, ਐਪਲ ਅਤੇ ਹੋਰ ਕਈ ਕੰਪਨੀਆਂ ਦੇ ਜਿਹੜੇ ਟਵਿੱਟਰ ਦੇ ਅਕਾਊਂਟ ਸੀ ਅੱਜ ਉਹਨਾਂ ਨੇ ਹੈਕ ਕਰ ਲਏ। ਸੋ ਇਹ ਹੈਕਿੰਗ ਦਾ ਵੀ ਜਿਹੜਾ ਆ ਦੇਖ ਲਓ ਵੀ ਜਿਹੜੀਆਂ ਵੱਡੀਆਂ ਕੰਪਨੀਆਂ ਅਤੇ ਵੱਡੇ ਲੋਕਾਂ ਦੇ ਜਿਹੜੇ ਅਕਾਊਂਟ ਆ ਉਹ ਵੀ ਹੈਕ ਹੋ ਗਏ। ਜੀ, ਅਗਲੀ ਗੱਲ ਕਰਦੇ ਜਾਈਏ, ਸਪੇਨ ਦਾ ਕੈਟਾਲੋਨੀਆ ਇਲਾਕਾ ਜਿਨ੍ਹਾਂ ਨੇ ਰੈਫਰੈਂਡਮ ਵੀ ਜਿਹੜਾ ਉਹ ਕਰਵਾਇਆ ਸੀ ਕੁਛ ਚਿਰ ਪਹਿਲਾਂ, ਉੱਥੇ ਕਹਿੰਦੇ ਮੁੜ ਦੁਬਾਰਾ ਰੀਓਪਨਿੰਗ ਤੋਂ ਬਾਅਦ ਦੇ ਵਿੱਚ ਕੇਸਾਂ ਦੇ ਵਿੱਚ ਰਿਸਰਜੈਂਸ ਯਾਨੀ ਕਿ ਵਾਧਾ ਜਿਹੜਾ ਆ ਉਹ ਦੇਖਿਆ ਜਾ ਰਿਹਾ ਹੈਗਾ ਆ। ਸੋ ਸਪੇਨ ਦੇ ਵਿੱਚ ਵੀ ਬਹੁਤ ਬੁਰੀ ਤਰ੍ਹਾਂ ਜਿਹੜੀ ਮਾਰ ਆ ਇਸ ਦੀ ਪਈ ਸੀਗੀ,
ਤੇ ਚਲੋ ਹੁਣ ਉਮੀਦ ਇਹੀ ਕਰਦੇ ਹਾਂ ਵੀ ਇਸ ਦੇ ਵਿੱਚ ਜਿਹੜੇ ਆ ਇਸ ਨੂੰ ਬਚਾਇਆ ਜਾ ਸਕੇ। ਪਰ ਕਹਿੰਦੇ ਵੀ ਜਿੱਦਾਂ ਰਿਸਟ੍ਰਿਕਸ਼ਨਸ ਲਿਫਟ ਜਿਹੜੀਆਂ ਹੋਣੀਆਂ ਸ਼ੁਰੂ ਹੋਈਆਂ ਨੇ ਤੇ ਕੈਟਾਲੋਨੀਆ ਦੇ ਵਿੱਚ ਇਸ ਟਾਈਮ ਡੇਲੀ ਕੇਸਿਸ ਜਿਹੜੇ ਆ ਉਹ ਸਭ ਤੋਂ ਵੱਧ ਦੇਖੇ ਜਾ ਰਹੇ ਹੈਗੇ ਆ। ਉੱਧਰ ਦੱਸਦੇ ਜਾਈਏ ਹਿਊਸਟਨ ਦਾ ਜਿਹੜਾ ਸਕੂਲ ਡਿਸਟ੍ਰਿਕਟ ਆ ਉਹਨਾਂ ਨੇ ਹੋਰ ਸਕੂਲ ਡਿਸਟ੍ਰਿਕਟਸ ਨੂੰ ਫੋਲੋ ਕਰਦੇ ਹੋਏ ਔਨਲਾਈਨ ਇੰਸਟਰਕਸ਼ਨਸ ਆ ਉਸ ਦੇ ਵੱਲ ਨੂੰ ਕਦਮ ਜਿਹੜੇ ਆ ਉਹ ਵਧਾਏ ਨੇ। ਟੈਕਸਸ ਦੀ ਸਭ ਤੋਂ ਵੱਡੀ ਇਹ ਲਾਰਜੈਸਟ ਪਬਲਿਕ ਸਕੂਲ ਸਿਸਟਮ ਜਿਹੜਾ ਹੈਗਾ ਹਿਊਸਟਨ ਦੇ ਵਿੱਚ ਤੇ ਮੁਲਕ ਦਾ 8ਵਾਂ ਸਭ ਤੋਂ ਵੱਡਾ ਆ, ਇਹ 8 ਸਤੰਬਰ ਤੋਂ ਆਪਣੀਆਂ ਔਨਲਾਈਨ ਇੰਸਟਰਕਸ਼ਨਸ ਦਾ ਕੰਮ ਸ਼ੁਰੂ ਕਰਨ ਜਾ ਰਹੇ ਨੇ। ਕੁਛ ਕੁ ਜੇ ਲੋਕਲ ਖਬਰਾਂ ਵੱਲ ਜਾਈਏ, ਸੈਕਰਾਮੈਂਟੋ ਤੋਂ ਜਿਹੜੀ ਖਬਰ ਆ ਰਹੀ ਆ, ਸੈਕਰਾਮੈਂਟੋ ਕਾਉਂਟੀ ਦੇ ਜਿੰਨੇ ਵੀ ਸਕੂਲਸ ਆ ਉਹ ਫਾਲ ਦੇ ਵਿੱਚ ਕਹਿੰਦੇ ਬੰਦ ਰਹਿਣਗੇ। ਆਉਣ ਵਾਲਾ ਸਾਲ ਉਹਦੇ 'ਚ 13 ਦੇ 13 ਸਕੂਲ ਡਿਸਟ੍ਰਿਕਟ ਜਿਹੜੇ ਆ ਉਹਨਾਂ ਨੇ ਡਿਸਾਈਡ ਕੀਤਾ ਵੀ ਅਸੀਂ ਕਰੋਨਾ ਵਾਇਰਸ ਨੂੰ ਲੈ ਕੇ ਜਿਹੜੇ ਸਕੂਲ ਆ ਉਹ ਬੰਦ ਰੱਖਾਂਗੇ ਅਤੇ ਸਾਰਿਆਂ ਦੀਆਂ ਔਨਲਾਈਨ ਜਿਹੜੀਆਂ ਕਲਾਸਾਂ ਚੱਲਣਗੀਆਂ। ਅਤੇ ਫਰਿਜ਼ਨੋ ਤੋਂ ਆ ਰਹੀ ਆ, ਫਰਿਜ਼ਨੋ ਖਬਰ ਜਿਹੜੀ ਆ, ਫਰਿਜ਼ਨੋ ਕਾਉਂਟੀ ਦੇ ਵਿੱਚ 11,000 ਦੇ ਕਰੀਬ ਏਕੜ ਜਿਹੜੇ ਆ ਮਿਨਰਲ ਫਾਇਰ ਕਰਕੇ ਇਹਨੂੰ ਜਾਣਿਆ ਜਾਂਦਾ, ਉੱਥੇ ਅੱਗ ਲੱਗੀ ਹੋਈ ਆ ਅਤੇ ਕਾਫੀ ਕਹਿੰਦੇ ਜਿਹੜੀ ਅੱਗ ਆ ਜ਼ੋਰ ਦੇ ਨਾਲ ਫੈਲ ਰਹੀ ਆ ਜੀ। ਇਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਲੋਡਾਈ ਸਕੂਲ ਡਿਸਟ੍ਰਿਕਟ ਉਹ ਵੀ ਅਗਲੇ ਸਾਲ ਤੋਂ ਡਿਸਟੈਂਸ ਲਰਨਿੰਗ ਰੱਖਣਗੇ। ਉੱਧਰ ਫਾਲਸਮ ਕਾਰਡੋਵਾ ਯੂਨੀਫਾਈਡ ਸਕੂਲ ਡਿਸਟ੍ਰਿਕਟ ਉਹ ਵੀ ਕਹਿੰਦੇ ਡਿਸਟੈਂਸ ਲਰਨਿੰਗ ਫਾਲ ਦੇ ਵਿੱਚ ਰੱਖਣਗੇ। ਐਲਗਰੋਵ ਯੂਨੀਫਾਈਡ ਵੀ ਕਹਿੰਦੇ ਡਿਸਟੈਂਸ ਲਰਨਿੰਗ ਜਿਹੜੇ ਅਗਲਾ ਸਕੂਲ ਈਅਰ ਜਿਹੜਾ ਹੁਣ ਸ਼ੁਰੂ ਹੋਣਾ ਆ ਉਸ ਦੇ ਵਿੱਚ ਉਹ ਰੱਖਣ ਜਾ ਰਹੇ ਆ। ਸੋ ਤਕਰੀਬਨ ਸਾਰੀਆਂ ਹੀ ਸਕੂਲ ਡਿਸਟ੍ਰਿਕਟਸ ਆ ਉਹ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਲੱਗਦਾ ਨਹੀਂ ਇਸ ਸਾਲ ਦੇ ਵਿੱਚ ਜਿਹੜੇ ਸਕੂਲ ਉੱਥੇ ਜਿਹੜੇ ਉਹ ਲੱਗਣਗੇ। ਸੋ ਪੇਰੈਂਟਸ ਨੂੰ ਵੀ ਤਿਆਰ ਜਿਹੜਾ ਇਸ ਚੀਜ਼ ਦੇ ਲਈ ਰਹਿਣਾ ਚਾਹੀਦਾ ਆ। ਕਿੱਦਾਂ ਜੇ ਕੰਮਾਂ ਦੇ ਉੱਤੇ ਤੁਸੀਂ ਮੁੜ ਜਾਣ ਦੇ ਇੱਛੁਕ ਹੈਗੇ ਆ ਜਾਂ ਜਾਣ ਵੱਲ ਦੇ ਮੌਕਾ ਬਣਦਾ ਆ ਅਤੇ ਬੱਚਿਆਂ ਦੀ ਜਿਹੜੀ ਦੇਖਭਾਲ ਆ ਉਹ ਕਿੱਦਾਂ ਹੋਣੀ ਆ ਉਹ ਦੇਖਣਾ ਪਊਗਾ। ਔਨਲਾਈਨ ਟੀਚਿੰਗ ਉਹ ਕਿੱਦਾਂ ਕਰ ਰਹੇ ਆ ਤੁਸੀਂ, ਉਹਨਾਂ ਦੇ ਉੱਤੇ ਤੁਹਾਨੂੰ ਜਿਹੜੀ ਉਹ ਨਜ਼ਰ ਵੀ ਜਿਹੜੀ ਉਹ ਰੱਖਣੀ ਪੈਣੀ ਆ। ਸੋ ਹੁਣ ਜਿਹੜਾ ਫਰਜ਼ ਜਿਹੜਾ ਪੇਰੈਂਟਸ ਦਾ ਆਉਣ ਵਾਲੇ ਕਹਿ ਲਓ ਵੀ ਜਿਹੜੇ ਸਮੈਸਟਰਸ ਦੇ ਵਿੱਚ ਆਉਣ ਵਾਲੇ ਸਕੂਲ ਈਅਰ ਦੇ ਵਿੱਚ ਹੋਰ ਵੀ ਜ਼ਿਆਦਾ ਇੰਪੋਰਟੈਂਟ ਮਹੱਤਤਾ ਵਾਲਾ ਹੋ ਗਿਆ ਆ। ਇਸੇ ਤਰ੍ਹਾਂ ਫਰਿਜ਼ਨੋ ਕਾਉਂਟੀ ਦੇ ਜਿਹੜੇ ਸਕੂਲ ਹੈਗੇ ਆ ਉਹ ਵੀ ਬੰਦ ਹੀ ਰਹਿਣਗੇ, ਕਹਿੰਦੇ ਔਨਲਾਈਨ ਹੀ ਕਲਾਸਾਂ ਚੱਲਣਗੀਆਂ। ਫਰਿਜ਼ਨੋ ਦੇ ਵਿੱਚ ਉੱਥੇ ਦੇ ਜਿਹੜੇ ਹੈਲਥ ਕਲੀਨਿਕ ਆ ਉਹ ਕਹਿੰਦੇ ਵੀ ਕੋਵਿਡ-19 ਦੇ ਟੈਸਟ ਆਫਰ ਕਰ ਰਹੇ ਆ ਜਿਹਦੇ ਰਿਜ਼ਲਟ ਕੁਛ ਹੀ ਮਿੰਟਾਂ ਦੇ ਵਿੱਚ ਆ ਜਾਂਦੇ ਆ। ਕਾਫੀ ਵੱਡੀ ਗਿਣਤੀ ਦੇ ਵਿੱਚ ਫਰਿਜ਼ਨੋ ਏਰੀਏ 'ਚ ਵੀ ਜਿਹੜੇ ਕੋਵਿਡ ਦੇ ਟੈਸਟ ਹੋ ਰਹੇ ਆ ਕਿਉਂਕਿ ਉਸ ਏਰੀਏ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਰਹੀ ਹੈਗੀ ਆ ਜੀ। ਮੈਰੀਲੈਂਡ ਤੋਂ ਹਰਜੋਤ ਸਿੰਘ ਜੀ ਇਸ ਕਰੋਨਾ ਵਾਇਰਸ ਦੇ ਦੌਰਾਨ ਲੋਕਾਂ ਨੇ ਜਿਹੜਾ ਗਲਤ ਫਾਇਦਾ ਵੀ ਜਿਹੜਾ ਚੱਕਣ ਦੀ ਕੋਸ਼ਿਸ਼ ਕੀਤੀ। 47,500 ਕਹਿੰਦੇ ਫਰੋਡਲੈਂਟ ਜਿਹੜੇ ਪੈਂਡੈਮਿਕ ਅਨਇੰਪਲੋਇਮੈਂਟ ਅਸਿਸਟੈਂਸ ਦੇ ਕਲੇਮ ਮੈਰੀਲੈਂਡ ਦੇ ਵਿੱਚ ਆਊਟ ਆਫ ਸਟੇਟ ਤੋਂ ਜਿਹੜੇ ਉਹ ਆਏ, ਜਿਸ ਦੀ ਕੁੱਲ ਕੀਮਤ $501 ਮਿਲੀਅਨ ਜਿਹੜੀ ਉਹਨਾਂ ਦੇ ਲਈ ਮੈਰੀਲੈਂਡ ਦੇ ਲਈ ਬਣਦੀ ਸੀਗੀ। ਸੋ ਕਹਿੰਦੇ ਵੀ ਜਿਹਨਾਂ ਲੋਕਾਂ ਨੇ ਇਹ ਕੀਤਾ ਉਹਨਾਂ ਨੇ ਨੈਸ਼ਨਲ ਜਿਹੜੇ ਡਾਟਾ ਬ੍ਰੀਚਿਸ ਆ ਉਹਨਾਂ ਦੇ ਵਿੱਚ ਲੋਕਾਂ ਦੀ ਆਈਡੈਂਟੀਟੀਜ਼ ਆ ਉਹਨਾਂ ਨੂੰ ਚੋਰੀ ਕਰਕੇ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਗਲਤ ਤਰੀਕੇ ਦੇ ਨਾਲ ਵਰਤ ਕੇ ਇਹ ਜਿਹੜੇ ਗਲਤ ਕਲੇਮ ਫਰਾਡ ਕਲੇਮ ਜਿਹੜੇ ਆ ਉਹ ਕੀਤੇ ਹੈਗੇ ਆ। ਸੋ ਕਹਿੰਦੇ ਵੀ ਡਿਪਾਰਟਮੈਂਟ ਆਫ ਲੇਬਰ ਨੂੰ ਜਿਹੜਾ ਆ ਇਹ ਉਹਨਾਂ ਨੇ ਜਿਹੜਾ ਮੈਰੀਲੈਂਡ ਦੇ US ਅਟਰਨੀ ਅਤੇ US ਡਿਪਾਰਟਮੈਂਟ ਆਫ ਲੇਬਰ ਆਫਿਸ ਦੇ ਇੰਸਪੈਕਟਰ ਜਨਰਲ ਆ ਉਹਨਾਂ ਨੂੰ ਜਿਹੜਾ ਉਹ ਦੱਸਿਆ ਅਤੇ ਹੁਣ ਇਸ ਦੀ ਜਿਹੜੀ ਜਾਂਚ ਆ ਉਹ ਚੱਲ ਰਹੀ ਹੈਗੀ ਆ ਵੀ ਕਿਸ ਤਰੀਕੇ ਦੇ ਨਾਲ ਇਹ ਹੋਊਗਾ। ਸੋ ਕੁੱਲ ਮੈਰੀਲੈਂਡ ਦੇ ਵਿੱਚ ਤਕਰੀਬਨ 5 ਲੱਖ ਮੈਰੀਲੈਂਡ ਦੇ ਨਿਵਾਸੀਆਂ ਨੇ ਅਨਇੰਪਲੋਇਮੈਂਟ ਇੰਸ਼ੋਰੈਂਸ ਬੈਨੀਫਿਟਸ ਲਏ ਆ $4.3 ਬਿਲੀਅਨ ਦੇ। ਕੁਝ ਖਬਰਾਂ ਜੇ ਬੇਕਰਫੀਲਡ ਦੀਆਂ ਸਾਂਝੀਆਂ ਕਰਦੇ ਜਾਈਏ, ਬੇਕਰਸਫੀਲਡ ਦੇ ਸਕੂਲ ਡਿਸਟ੍ਰਿਕਟ ਨੇ ਵੀ ਇਹ ਡਿਸਾਈਡ ਕੀਤਾ ਹੈ ਵੀ ਆਉਣ ਵਾਲੇ ਫਾਲ ਦੇ ਵਿੱਚ ਡਿਸਟੈਂਸ ਲਰਨਿੰਗ ਹੀ ਹੋਏਗੀ ਸਕੂਲਾਂ ਵਾਲਿਆਂ ਲਈ। ਸਕੂਲ ਦੇ ਵਿੱਚ ਕਲਾਸਾਂ ਨਹੀਂ ਲੱਗਣਗੀਆਂ। ਇਹ ਉਹਨਾਂ ਨੇ ਜਿਹੜਾ ਉੱਥੇ ਦਾ ਕਾਉਂਟੀ ਦਾ ਸਕੂਲ ਡਿਸਟ੍ਰਿਕਟ ਬੋਰਡ ਆ ਉਹਨਾਂ ਨੇ ਡਿਸਾਈਡ ਕੀਤਾ ਹੈ। ਇਸੇ ਤਰ੍ਹਾਂ ਸਿਟੀ ਆਫ ਬੇਕਰਸਫੀਲਡ ਨੇ ਸਪੈਸ਼ਲ ਪਰਮਿਟ ਬਿਜ਼ਨਸਿਸ ਨੂੰ ਇਸ਼ੂ ਕਰਨੇ ਸ਼ੁਰੂ ਕੀਤੇ ਹੈਗੇ ਆ, ਖਾਸ ਕਰਕੇ ਰੈਸਟੋਰੈਂਟਸ। ਕਹਿੰਦੇ ਵੀ ਉਹ ਪਾਰਕਿੰਗ ਲਾਟ ਸਾਈਡ ਵਾਕ ਸਟਰੀਟਸ ਦੇ ਉੱਤੇ ਆਪਣੇ ਜਿਹੜੇ ਟੇਬਲ ਆ ਉਹ ਸੈਟਅਪ ਕਰ ਸਕਦੇ ਹੈਗੇ ਆ, ਪਰ ਜਿਹੜੇ ਵੀ ਬਿਜ਼ਨਸਿਸ ਆ ਉਹਨਾਂ ਨੂੰ ਪਰਮਿਟ ਲੈਣਾ ਪਊਗਾ। ਕੇਸ ਬਾਈ ਕੇਸ ਜਿਹੜੀ ਆ ਸਿਟੀ ਇਹ ਲੋਕਾਂ ਨੂੰ ਪਰਮਿਟ ਦਊਗੀ ਕਿਉਂਕਿ ਇਨਸਾਈਡ ਡਾਈਨਿੰਗ ਆ ਉਹ ਕੈਲੀਫੋਰਨੀਆ 'ਚ ਲਗਭਗ 30 ਕਾਉਂਟੀਜ਼ ਦੇ ਵਿੱਚ ਆਲਰੇਡੀ ਬੰਦ ਕੀਤੀ ਹੋਈ ਹੈਗੀ ਆ ਜੀ।
ਇੱਥੇ ਸਾਡੇ ਅਜੇ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਹੈ। ਜਾਣ ਤੋਂ ਪਹਿਲਾਂ ਦੱਸਦੇ ਜਾਈਏ ਸਟਾਕ ਮਾਰਕੀਟ ਦੇ ਵਿੱਚ ਅੱਜ ਇੱਕ ਵਾਰੀ ਫੇਰ ਜਿਹੜਾ ਉਛਾਲ ਦੇਖਿਆ ਗਿਆ। 227 ਪੁਆਇੰਟ ਮਾਰਕੀਟ ਉੱਤੇ ਗਈ। 26,870 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 62 ਪੁਆਇੰਟਾਂ ਦਾ ਵਾਧਾ ਹੋਇਆ। 10,550 ਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 30 ਪੁਆਇੰਟ ਵਧੇ। 3226 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਸੋਨੇ ਦੀ ਕੀਮਤ $1,813 ਪ੍ਰਤੀ ਆਉਂਸ ਜਿਹੜੀ ਆ ਉਹ ਰਹੀ। ਜੀ, ਸੋ ਇਸੇ ਤਰ੍ਹਾਂ ਜੇ US ਡਾਲਰ ਦੀ ਗੱਲ ਕਰਦੇ ਜਾਈਏ, ਇੱਕ US ਡਾਲਰ ਦੇ ਮੁਤਾਬਕ $1 ਤੇ 35 ਸੈਂਟ ਜਿਹੜੇ ਕੈਨੇਡੀਅਨ ਹੋਏ ਹੈਗੇ ਆ ਜੀ, ਤੇ ਇੱਕ US ਡਾਲਰ ਦੀ ਕੀਮਤ 75 ਰੁਪਈਏ 13 ਪੈਸੇ ਜਿਹੜੇ ਭਾਰਤੀ ਰੁਪਈਏ ਦੇ ਮੁਕਾਬਲੇ ਰਹੀ ਆ। ਤੇ ਇੱਥੇ ਹੀ ਸਾਡਾ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA